ਜਿਵੇਂ ਮੈਂ ਕਾਫੀ ਕੁਝ ਬੋਲਤਾ ਪੰਜਾਬ ਦੇ ਬਾਰੇ ਕਿ ਪੰਜਾਬ ਨੂੰ ਉਜਾੜਿਆ ਗਿਆ, ਪੰਜਾਬ ਨੂੰ ਦੱਬਿਆ ਗਿਆ, ਪੰਜਾਬ ਦੇ ਪਾਣੀ ਦੂਸ਼ਿਤ ਕਰਤੇ। ਅੱਜ ਫੇਰ ਪੰਜਾਬ ਦੇ ਪਾਣੀਆਂ ਦਾ ਰੌਲਾ। ਹੁਣ ਜਿਵੇਂ ਸ਼ਹਾਦਤ ਦੇ ਦਿਨਾਂ 'ਚ ਕਹਿੰਦੇ ਆ ਨਾ ਵੀ ਪੰਜਾਬ ਦੇ ਹਿੱਸੇ ਵਿੱਚ ਸ਼ਹੀਦੀ ਪਹਿਰਾ ਲੱਗਦਾ ਹੈ। ਬਾਈ ਦੀਪ ਕਹਿੰਦਾ ਹੁੰਦਾ ਸੀ ਨਾ, ਸ਼ਹੀਦ ਫਿਰਦੇ ਆ। ਸੋ ਐਦੀ ਵਜੀਦੇ ਖਾਨ ਦੀ ਵੀ ਜਿਹੜੀ ਦੁਸ਼ਟ ਆਤਮਾ ਹੈ ਉਹ ਕਦੀ ਬਾਦਲ ਸਾਹਿਬ 'ਚ ਆ ਜਾਂਦੀ ਹੈ, ਕਦੀ ਕੈਪਟਨ ਸਾਹਿਬ 'ਚ ਆ ਜਾਂਦੀ ਹੈ, ਤੇ ਹੁਣ ਅੱਜ ਕੱਲ੍ਹ ਸਾਡੇ ਮੁੱਖ ਮੰਤਰੀ ਸਾਹਿਬ 'ਚ ਆਈ ਹੋਈ ਹੈ। ਅੱਜ ਸਾਡਾ ਜੈਨੋਸਾਈਡ ਜਿਹੜਾ ਹੋ ਰਿਹਾ ਹੈ, ਕਹਿੰਦੇ ਆ ਨਾ ਇੱਕ ਨਸਲ ਸਾਡੀ ਮਾਰਤੀ ਮੁਕਾਬਲਿਆਂ 'ਚ, ਦੂਜੀ ਮਾਰ ਰਹੇ ਆ ਇੰਜੈਕਸ਼ਨਾਂ ਨਾਲ, ਤੇ ਤੀਜੀ ਮਾਰ ਰਹੇ ਆ ਇਹਨਾਂ ਫੈਕਟਰੀਆਂ ਦੇ ਨਾਲ। ਨਾਂ ਲੈਣ ਤੋਂ ਗਰੇਜ ਨਹੀਂ ਕਰਾਂਗੇ। ਸੰਤ ਸੀਚੇਵਾਲ ਜੀ ਸੀ ਜਿਹੜੇ ਕਿ ਕਹਿੰਦੇ ਸੀ ਕਿ ਅਸੀਂ ਬੇਈ ਨੂੰ ਸਾਫ਼ ਕਰਿਆ, ਪਰ ਇੱਥੇ ਆ ਕੇ ਉਹ 2 ਘੰਟੇ ਵੀ ਨਹੀਂ ਰੁਕੇ। ਜਦੋਂ ਤੱਕ ਸੀਚੇਵਾਲ ਜੀ ਰਾਜ ਸਭਾ ਮੈਂਬਰ ਨਹੀਂ ਸੀਗੇ, ਉਹ ਸੰਤ ਸੀਗੇ। ਉਹ ਆਏ 40 ਦਿਨ ਬਾਅਦ ਤਾਂ ਇੱਥੇ ਸੈਂਪਲ ਭਰੇ ਗਏ। 40 ਦਿਨ ਕੋਈ ਚੀਜ਼ ਬੰਦ ਰਵੇ, ਵਾਟਰ ਲੈਵਲ ਤਾਂ ਆਪ ਹੀ ਸਹੀ ਹੋ ਜਾਣਾ। ਅਸਲ 'ਚ ਉਹ ਪਹਿਲਾਂ ਸੰਤ ਸੀਗੇ ਤੇ ਹੁਣ ਉਹ ਅਸੰਤ ਹੋ ਗਏ ਆ, ਹੁਣ ਉਹ ਰਾਜਨੀਤਿਕ ਬੰਦੇ ਬਣ ਗਏ ਆ। ਪੰਜਾਬ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਕਿ ਅਸੀਂ ਬਦਲਾਅ ਲਿਆਂਦਾ, ਅਸੀਂ ਪਹਿਲਾਂ ਦੀਆਂ ਸਰਕਾਰਾਂ ਵਾਂਗ ਨਹੀਂ, ਅਸੀਂ ਇੱਕ ਨਵੀਂ ਨੀਤੀ ਲਿਆਵਾਂਗੇ ਤੇ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਰੰਗਲਾ ਪੰਜਾਬ ਬਣਾਵਾਂਗੇ। ਹਾਲਾਂਕਿ ਭਗਵੰਤ ਮਾਨ ਇੱਥੋਂ ਤੱਕ ਕਹਿੰਦੇ ਰਹੇ ਨੇ ਬਦਲਾਅ ਤਾਂ ਆ ਗਿਆ, ਦਿਖਦਾ ਹੀ ਪਿਆ ਬਦਲਾਅ ਹੀ ਬਦਲਾਅ ਹੈ। ਹੁਣ ਉਹ ਲਤੀਫਪੁਰਾ 'ਚ ਬਦਲਾਅ ਦੇਖ ਰਹੇ ਆ ਨਾ ਤੁਸੀਂ। ਤੇ ਹੁਣ ਜਿਹੜਾ ਰੇਰਾ ਦਾ ਜਿਹੜੇ ਚੀਫ ਲਾਏ ਆ 2 ਬੰਦੇ, ਉਹ ਵੀ ਦਿੱਲੀ ਤੋਂ ਹੈ। ਇਹ ਬਦਲਾਅ ਹੀ ਹੈ, ਬਦਲਾਅ ਦੇ ਰੰਗ ਹੀ ਹੈ। ਰਹੀ ਗੱਲ ਰੰਗਲਾ ਪੰਜਾਬ, ਉਹ ਰੰਗਲੇ ਤਾਂ ਤੁਹਾਨੂੰ ਪਤਾ ਭਗਵੰਤ ਮਾਨ ਜੀ ਆਪ ਹੀ ਹੋ ਜਾਂਦੇ ਸ਼ਾਮ ਨੂੰ, ਜਾਂ 24 ਘੰਟੇ ਹੀ ਉਹ ਰੰਗੀਨ ਰਹਿੰਦੇ ਆ। ਜਿੰਨੇ ਪੰਜਾਬ ਦੇ ਲਾਲ ਡੋਰੇ ਜ਼ਮੀਨਾਂ ਉੱਤੇ ਇਹਨਾਂ ਨੇ ਰੀਅਲ ਅਸਟੇਟ ਦੇ ਕਬਜ਼ੇ ਕਰਵਾ ਲੈਣੇ ਆ। ਲੋਕਾਂ ਨੂੰ ਛਿੱਤਰ ਮਾਰ ਮਾਰ ਕੇ, ਆਮ ਪੰਜਾਬੀ, ਆਮ ਮਜ਼ਦੂਰ, ਆਮ ਦਲਿਤ ਜਿਹੜਾ ਲਾਲ ਡੋਰੇ ਤੇ ਬੈਠਾ, ਇਹਨਾਂ ਨੇ ਕੁੱਟ-ਕੁੱਟ ਕੇ ਉਹਨੂੰ, ਜਿੱਦਾਂ ਲਤੀਫਪੁਰੇ 'ਚ ਕੁੱਟਿਆ ਇੱਦਾਂ ਹੁਣ ਕੁੱਟ-ਕੁੱਟ ਕੇ ਇਹਨਾਂ ਨੇ ਉਹਨੂੰ ਉਜਾੜਨਾ ਹੈ। ਜਿਵੇਂ ਚੰਡੀਗੜ੍ਹ 'ਚ ਹੋਇਆ 17,000 ਫਲੈਟ ਬਣੇ ਆ ਨਾ, ਉੱਥੇ ਗੈਰ ਪੰਜਾਬੀਆਂ ਨੂੰ ਵਸਾਇਆ ਗਿਆ। ਸੋ ਇਹੋ ਜਿਹਾ ਹੀ ਬਦਲਾਅ ਜਿਹੜਾ ਹੈ ਹੁਣ ਦੀ ਸਰਕਾਰ ਪੰਜਾਬ 'ਚ ਲੈ ਕੇ ਆ ਰਹੀ ਹੈ। ਪੰਜਾਬ ਗੁਰੂਆਂ ਦੀ ਧਰਤੀ, ਪੰਜਾਬ ਪੀਰਾਂ ਦੀ ਧਰਤੀ। ਪੰਜਾਬ ਨੂੰ ਸਮੇਂ-ਸਮੇਂ ਤੇ ਉਜਾੜਿਆ ਗਿਆ, ਬੇਸ਼ੱਕ ਉਹ 1947 ਹੋਵੇ ਤੇ ਬੇਸ਼ੱਕ ਉਹ ਉਸ ਤੋਂ ਪਹਿਲਾਂ 1857 ਦਾ ਵਿਦਰੋਹ ਹੋਵੇ। ਪੰਜਾਬ ਦੇ ਨਾਲ ਸਮੇਂ-ਸਮੇਂ ਤੇ ਸਰਕਾਰ ਨੇ ਮੱਥੇ ਲਾਏ। ਪੋਹ ਮਹੀਨਾ ਗਾ, ਪੋਹ ਮਹੀਨੇ ਦੇ ਵਿੱਚ ਬੇਸ਼ੱਕ ਉਹ ਵਜ਼ੀਰ ਖਾਂ ਔਰੰਗਜ਼ੇਬ ਦੇ ਵੱਲੋਂ ਝੂਠੀਆਂ ਕਸਮਾਂ ਖਾ ਕੇ ਗੁਰੂ ਦੇ ਉੱਪਰ ਹਮਲੇ ਕੀਤੇ ਗਏ ਹੋਣ, ਪਰ ਪੰਜਾਬ ਫੇਰ ਵੱਸਦਾ ਗੁਰਾਂ ਦੇ ਨਾਂ ਤੇ ਰਿਹਾ। ਪੰਜਾਬ ਦੇ ਪਾਣੀਆਂ ਨੂੰ ਵੰਡਿਆ ਗਿਆ, ਪੰਜਾਬ ਦੀ ਬੋਲੀ ਨੂੰ ਵੰਡਿਆ ਗਿਆ, ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਗਿਆ, ਪੰਜਾਬ ਦੀ ਧਰਤੀ ਨੂੰ ਵੰਡਿਆ ਗਿਆ। ਤਾਂ ਅੱਜ ਅਸੀਂ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿੱਥੇ ਕਿ ਪੰਜਾਬ ਦੀ ਗੱਲ ਕਰਨੀ ਬੇਹੱਦ ਜ਼ਰੂਰੀ ਆ। ਅਸੀਂ ਮਨਸੂਰਵਾਲ ਕਲਾਂ ਦੇ ਵਿੱਚ ਬੈਠੇ ਹਾਂ, ਜਿੱਥੇ ਕਿ ਇੱਕ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਧਰਨਾ ਲੱਗਿਆ ਹੋਇਆ ਹੈਗਾ। ਤਾਂ ਸਾਡੇ ਨਾਲ ਇਸ ਵਕਤ ਗੰਗਵੀਰ ਰਾਠੌਰ ਜੀ ਮੌਜੂਦ ਰਹਿਣਗੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕਿਉਂਕਿ ਗੰਗਵੀਰ ਰਾਠੌਰ ਦੇ ਬਾਰੇ ਥੋੜ੍ਹਾ ਜਿਹਾ ਅਸੀਂ ਦੱਸ ਦਈਏ ਕਿ ਗੰਗਵੀਰ ਰਾਠੌਰ ਉਹ ਸ਼ਖਸ ਨੇ ਜਿਨ੍ਹਾਂ ਨੇ ਮੱਤੇਵਾੜੇ ਦੇ ਜੰਗਲ ਨੂੰ ਉਜਾੜਨ ਤੋਂ ਬਚਾਇਆ ਤੇ ਸਮੇਂ-ਸਮੇਂ ਤੇ ਸਰਕਾਰ ਨੂੰ ਲਾਹਣਤਾਂ ਪਾਉਂਦੇ ਰਹੇ। ਤਾਂ ਅੱਜ ਜੀਰੇ ਦੇ ਵਿੱਚ ਫੈਕਟਰੀ ਦੇ ਮੂਹਰੇ ਅਸੀਂ ਗੱਲਬਾਤ ਕਰਦੇ ਹਾਂ, ਤੁਹਾਡੀ ਮੁਲਾਕਾਤ ਕਰਾਉਣੇ ਆ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਈ। ਜਿਵੇਂ ਮੈਂ ਕਾਫੀ ਕੁਝ ਬੋਲਤਾ ਪੰਜਾਬ ਦੇ ਬਾਰੇ ਕਿ ਪੰਜਾਬ ਨੂੰ ਉਜਾੜਿਆ ਗਿਆ, ਪੰਜਾਬ ਨੂੰ ਦੱਬਿਆ ਗਿਆ, ਪੰਜਾਬ ਦੇ ਪਾਣੀ ਦੂਸ਼ਿਤ ਕਰਤੇ। ਅੱਜ ਫੇਰ ਪੰਜਾਬ ਦੇ ਪਾਣੀਆਂ ਦਾ ਰੌਲਾ। ਕੀ ਲੱਗਦਾ? ਦੇਖੋ, ਪੋਹ ਦਾ ਮਹੀਨਾ ਚੱਲ ਰਿਹਾ, ਤੁਹਾਨੂੰ ਪਤਾ ਹੈ ਸ਼ਹੀਦੀ ਸਭਾ ਚੱਲ ਰਹੀ ਹੈ। ਗੁਰੂ ਸਾਹਿਬ ਨੇ ਸ਼ਹੀਦਾਂ ਦਾ ਜਿਹੜਾ ਲਹੂ ਦਾ ਛੱਟਾ ਸੀ ਨਾ, ਉਸ ਪੂਰੀ ਪੰਜਾਬ ਦੀ ਧਰਤੀ ਵਿੱਚ ਦਿੱਤਾ ਹੋਇਆ। ਤੁਸੀਂ ਕਿਹਾ ਨਾ ਵੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਉਹ ਇੱਦਾਂ ਹੀ ਨਹੀਂ ਵੱਸਦਾ। ਉਹ ਜਿਹੜਾ ਛੱਟਾ ਸੀਗਾ ਉਹ ਬੀਜ ਹੈ, ਉਹ ਬੀਜ ਬਣ ਕੇ ਸਾਡੀ ਧਰਤੀ ਦੇ ਨਾਲ ਇੱਕ-ਮਿੱਕ ਹੋਇਆ ਹੋਇਆ। ਸਮੇਂ-ਸਮੇਂ ਤੇ ਜ਼ਾਲਮ ਵੀ ਪੈਦਾ ਹੁੰਦੇ ਰਹੇ ਹੈ ਜਾਂ ਆਉਂਦੇ ਰਹਿਣਗੇ,
ਕਦੀ ਕਾਬਲ ਤੋਂ ਜਾਂ ਕਦੀ ਦਿੱਲੀ ਤੋਂ, ਤੇ ਉਹਨਾਂ ਦਾ ਜਵਾਬ ਵੀ ਇਹੋ ਜਿਹੜਾ ਬੀਜ ਹੈ ਨਾ, ਜਦੋਂ ਫੁੱਲ ਬਣਦਾ ਜਾਂ ਬੂਟਾ ਬਣ ਕੇ ਆਪ ਹੀ ਦੇ ਜਾਂਦਾ ਹੈ। ਸੋ ਇਸੀ ਕਰਕੇ ਅੱਜ ਆ ਮੋਰਚਾ ਚੱਲ ਰਿਹਾ, ਠੀਕ ਹੈ ਨਾ। ਇੱਕ ਵਜ਼ੀਰ ਖਾਂ ਉਸ ਵੇਲੇ ਜਿਹੜਾ ਸ਼ਹਿਜ਼ਾਦਿਆਂ ਨੂੰ ਤੇ ਜ਼ੁਲਮ ਕਰਨ ਵਾਲਾ ਸੀਗਾ, ਉਹਨੂੰ ਸਜ਼ਾ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਆਮ ਜੱਥੇ ਤੋਂ ਵੱਡੀ ਫੌਜ ਖੜੀ ਕਰਕੇ ਦਿੱਤਾ। ਹੁਣ ਜਿਵੇਂ ਸ਼ਹਾਦਤ ਦੇ ਦਿਨਾਂ 'ਚ ਕਹਿੰਦੇ ਆ ਨਾ ਵੀ ਪੰਜਾਬ ਦੇ ਹਿੱਸੇ ਵਿੱਚ ਸ਼ਹੀਦੀ ਪਹਿਰਾ ਲੱਗਦਾ, ਬਈਦੀਪ ਕਹਿੰਦਾ ਹੁੰਦਾ ਸੀ ਨਾ, ਸ਼ਹੀਦ ਫਿਰਦੇ ਆ। ਸੋ ਐਦੀ ਵਜੀਦੇ ਖਾਨ ਦੀ ਵੀ ਜਿਹੜੀ ਦੁਸ਼ਟ ਆਤਮਾ ਹੈ ਉਹ ਵੀ ਇੱਥੇ ਹੀ ਭਟਕਦੀ ਰਹਿੰਦੀ ਹੈ। ਉਹ ਕਦੀ ਬਾਦਲ ਸਾਹਿਬ 'ਚ ਆ ਜਾਂਦੀ ਹੈ, ਕਦੀ ਕੈਪਟਨ ਸਾਹਿਬ 'ਚ ਆ ਜਾਂਦੀ ਹੈ, ਤੇ ਹੁਣ ਅੱਜ ਕੱਲ੍ਹ ਸਾਡੇ ਮੁੱਖ ਮੰਤਰੀ ਸਾਹਿਬ 'ਚ ਆਈ ਹੋਈ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਨਾ, ਦੁਨੀਆ ਦਾ ਇਤਿਹਾਸ ਸਾਡੀ ਜਿਹੜੀ ਪ੍ਰੈਜ਼ੈਂਟ ਦੌਰ ਨਾਲੋਂ ਵੱਖ ਨਹੀਂ ਹੋ ਜਾਂਦਾ। ਇਸ ਧਰਤੀ ਦਾ ਜਿਹੜਾ ਇਤਿਹਾਸ ਹੈ ਉਹੀ ਵਰਤਾ ਰਹੇ ਹੈ। ਦੁਸ਼ਮਣ ਪਹਿਲਾਂ ਵੀ ਆ ਰਹੇ ਸੀ, ਦੁਸ਼ਮਣ ਹੁਣ ਵੀ ਆ ਰਹੇ ਆ, ਤੇ ਉਹਨਾਂ ਦਾ ਮੁਕਾਬਲਾ ਪਹਿਲਾਂ ਵੀ ਦਿੱਤਾ ਗਿਆ ਤੇ ਹੁਣ ਵੀ ਜਵਾਬ ਦਿੱਤਾ ਜਾ ਰਿਹਾ। ਸੋ ਇਹ ਸਾਰਾ ਕੁਝ ਨਾਲ ਹੀ ਮਹਾਰਾਜ ਦੀ ਰਜ਼ਾ ਨਾਲ ਚੱਲਦਾ ਪਿਆ। ਸੋ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੀ ਨੌਜਵਾਨੀ ਨੂੰ ਉਜਾੜਤਾ, ਪੰਜਾਬ ਦੀ ਨੌਜਵਾਨੀ ਜਹਾਜ਼ ਭਰ ਕੇ ਬਾਹਰ ਨੂੰ ਜਾਣ ਲਈ ਮਜਬੂਰ ਹੋ ਗਿਆ। ਕੀ ਇਹੋ ਹੀ ਦੇਣ ਆ ਕਿ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਜਿਹੜੇ ਸ਼ਹੀਦ ਸਿੰਘਾਂ ਨੇ, ਤੇ ਉਹਨਾਂ ਦੇ ਅੱਜ ਵਾਰਸ ਪੰਜਾਬ ਨੂੰ ਛੱਡ ਕੇ ਭੱਜ ਰਹੇ ਨੇ? ਦੇਖੋ, ਜਿਹੜਾ ਆਪਾਂ ਇਸ ਵਰਤਾਰੇ ਨੂੰ ਨਾ ਦੋ ਤਰ੍ਹਾਂ ਸਮਝਦੇ ਹਾਂ। ਇਹਦੇ ਵਿੱਚ ਇੱਕ ਥਾਂ ਤਾਂ ਨੈਗੇਟਿਵਿਟੀ ਵੀ ਹੈ, ਪਰ ਦੂਜੀ ਤਾਂ ਇੱਕ ਰਜਾ ਵੀ ਹੈ। ਹੋ ਸਕਦਾ ਜਿਹੜੀ ਪੰਜਾਬ ਦੇ ਬਾਰਡਰ 'ਤੇ ਜੋ ਕੁਛ ਅੱਜ ਕੱਲ੍ਹ ਹੋ ਰਿਹਾ, ਜੋ ਸਾਡੇ ਗੁਆਂਢ 'ਚ ਹੋ ਰਿਹਾ ਹੈ, ਜੋ ਲੱਦਾਖ 'ਚ ਹੋ ਰਿਹਾ ਹੈ, ਜੋ ਵਰਤਾਰਾ ਹੈ ਹੁਕਮ ਹੈ ਨਾ ਮਹਾਰਾਜ ਦਾ, ਹੋ ਸਕਦਾ ਵੀ ਇੱਕ ਹੁਕਮ ਦੇ ਅਕੋਰਡਿੰਗ ਚੱਲ ਰਿਹਾ ਹੋਵੇ। ਕਹਿੰਦੇ ਆ ਨਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਵਹਾਂ ਖਾਣੇ ਨਾਨਕ ਸਾਚੇ। ਸੋ ਇਹ ਵੀ ਹੋ ਸਕਦਾ ਵੀ ਮਹਾਰਾਜ ਦਾ ਵੀ ਹੁਕਮ ਹੋਵੇ, ਸਾਡੀ ਇੱਕ ਨਸਲ ਨੂੰ ਜਿਹੜਾ ਉਹ ਬਚਾ ਰਹੇ ਹੈ। ਪਰ ਉਸ ਤੋਂ ਇਲਾਵਾ ਕੁਝ ਲੋਕਾਂ ਦੀ ਜ਼ਿੰਮੇਵਾਰੀ ਇੱਥੇ ਵੀ ਰਹਿ ਜਾਂਦੀ ਹੈ। ਜਿੱਦਾਂ ਮਹਾਰਾਜ ਦਿੱਲੀ ਦੱਖਣ 'ਚ ਚਲੇ ਗਏ ਸੀ, ਉਸ ਦੌਰ ਦੇ ਵਿੱਚ ਵੀ ਜਦੋਂ ਵਾਪਸ ਆਏ ਬਾਬਾ ਬੰਦਾ ਸਿੰਘ ਬਹਾਦਰ, ਤਾਂ ਮੁੜ ਸਿੰਘ ਇੱਥੇ ਇਕੱਠੇ ਹੋ ਗਏ ਸੀ। ਸੋ ਮੈਨੂੰ ਤਾਂ ਪੰਜਾਬ ਦੀ ਧਰਤੀ ਦੇ ਵਿੱਚ ਆਸ ਲੱਗਦੀ ਹੈ, ਜੋ ਮਰਜ਼ੀ ਹੋ ਜਾਵੇ, ਜੇ ਅਸੀਂ ਰੱਬ 'ਚ ਯਕੀਨ ਕਰਦੇ ਹਾਂ ਤਾਂ ਸਾਡੇ ਕਦੀ ਮਾੜੇ ਦਿਨ ਨਹੀਂ ਹੋ ਸਕਦੇ। ਜ਼ੁਲਮ ਹੋ ਸਕਦਾ, ਉਹ ਸਾਡੇ ਭਾਗ 'ਚ ਹੋਊਗਾ ਜੋ ਕੁਝ ਵੀ ਹੈ। ਉਹ ਕਹਿੰਦੇ ਆ ਨਾ, ਮੰਨੂ ਸਾਡੀ ਦਾਤਰੀ ਅਸੀਂ ਮੰਨੂ। ਸੋ ਜਿਵੇਂ ਜਿਵੇਂ ਜ਼ੁਲਮ ਕਰਨਗੇ ਉੱਦਾਂ ਦਾ ਫੇਰ ਇੱਥੇ ਖਾਲਸਾ ਪ੍ਰਗਟ ਹੁੰਦਾ ਜਾਊਗਾ। ਹਰ ਦੌਰ 'ਚ ਹੀ ਖਾਲਸੇ ਨੇ ਪ੍ਰਗਟ ਹੋਣਾ। ਮਹਾਰਾਜ ਦੀ ਇੱਕ ਕਿਰਪਾ ਇਸ ਧਰਤੀ 'ਤੇ, ਉਹ ਸਹਾਈ ਹੋਣਗੇ। ਇਹ ਹੰਕਾਰੀ ਤਾਕਤਾਂ ਨੂੰ ਹੰਕਾਰ ਹੋਇਆ ਵੀ ਅਸੀਂ ਰੱਬ ਬਣ ਗਏ ਹਾਂ। ਸੋ ਮਸਲਾ ਉੱਥੇ ਹੈ। ਉਹਨਾਂ ਦਾ ਜਵਾਬ ਪਹਿਲਾਂ ਵੀ ਦਿੱਤਾ ਜਾਂਦਾ ਰਿਹਾ ਤੇ ਹੁਣ ਵੀ ਦਿੱਤਾ ਜਾਊਗਾ, ਤੇ ਹੁਣ ਵੀ ਪੈਦਾ ਹੋ ਰਹੇ ਹੈ, ਤੇ ਹੁਣ ਲੋਕ ਆ ਰਹੇ ਹੈ। ਸੋ ਇਸ ਕਰਕੇ ਮੈਂ ਇਸ ਵਰਤਾਰੇ ਤੋਂ ਨਹੀਂ ਡਰਦਾ। ਮੈਨੂੰ ਤਾਂ ਇਹ ਹੈ ਵੀ ਪੰਜਾਬ ਦੇ ਵਿੱਚੋਂ ਜਦ ਲੋਕ ਗੁਰੂ ਤੋਂ ਮੁਨਕਰ ਹੋ ਗਏ, ਜੇ ਅਸੀਂ ਰੱਬ ਤੇ ਯਕੀਨ ਕਰਨਾ ਛੱਡ ਗਏ, ਉਦੋਂ ਮਾੜਾ ਦੌਰ ਆ ਸਕਦਾ। ਜਦ ਤੱਕ ਸਾਡਾ ਯਕੀਨ ਹੈ, ਸਾਨੂੰ ਪਤਾ ਹੈ ਪੰਜਾਬ ਮਹਾਰਾਜ ਦੀ ਓਟ 'ਚ ਹੈ, ਤੇ ਉਹੀ ਇਹਦਾ ਰਖਵਾਲਾ ਹੈ, ਉਹਨੇ ਹੀ ਆਉਣਾ। ਵੱਡੇ ਤੋਂ ਵੱਡੇ ਕਤਲੇਆਮ ਹੋ ਰਹੇ ਹੈ। ਅੱਜ ਸਾਡਾ ਜੈਨੋਸਾਈਡ ਜਿਹੜਾ ਹੋ ਰਿਹਾ ਹੈ, ਨਸ਼ਾ ਜਿਹੜਾ ਕਲਚਰ ਹੈ, ਕਹਿੰਦੇ ਆ ਨਾ, ਇੱਕ ਨਸਲ ਸਾਡੀ ਮਾਰਤੀ ਮੁਕਾਬਲਿਆਂ 'ਚ, ਦੂਜੀ ਮਾਰ ਰਹੇ ਆ ਇੰਜੈਕਸ਼ਨਾਂ ਨਾਲ, ਤੇ ਤੀਜੀ ਮਾਰ ਰਹੇ ਆ ਇਹਨਾਂ ਫੈਕਟਰੀਆਂ ਦੇ ਨਾਲ। ਕਰ ਲੈਣ, ਜਿੰਨਾ ਜ਼ੁਲਮ ਕਰ ਸਕਦੇ ਕਰ ਲੈਣ, ਪਰ ਸਾਨੂੰ ਯਕੀਨ ਹੈ ਕਿ ਇਸ ਧਰਤੀ ਦੀ ਜਿਹੜੀ ਅਸਲ ਫਸਲ ਹੈ, ਜਿਹੜਾ ਬੀਜ ਹੈ, ਉਹ ਮਹਾਰਾਜ ਦੀ ਕਿਰਪਾ ਨਾਲ ਪਣਪਦਾ ਹੈ, ਤੇ ਫਿਰ ਪਣਪੂਗਾ, ਬਾਰ-ਬਾਰ ਉੱਗੂਗਾ। ਉਹ ਕੀ ਲੱਗਦਾ ਜਿਹੜੇ ਵਾਤਾਵਰਨ ਪ੍ਰੇਮੀ ਕਹਾਉਂਦੇ ਸੀ ਆਪਣੇ ਆਪ ਨੂੰ, ਜਿਵੇਂ ਕਿ ਅਸੀਂ ਨਾਂ ਲੈਣ ਤੋਂ ਗੁਰੇਜ਼ ਨਹੀਂ ਕਰਾਂਗੇ, ਸੰਤ ਸੀਚੇਵਾਲ ਜੀ ਸੀ ਜਿਹੜੇ ਕਿ ਕਹਿੰਦੇ ਸੀ ਕਿ ਅਸੀਂ ਬੇਈ ਨੂੰ ਸਾਫ਼ ਕਰਿਆ, ਪਰ ਇੱਥੇ ਆ ਕੇ ਉਹ 2 ਘੰਟੇ ਵੀ ਨਹੀਂ ਰੁਕੇ। ਦੇਖੋ, ਜਦੋਂ ਤੱਕ ਸੀਚੇਵਾਲ ਜੀ ਰਾਜ ਸਭਾ ਮੈਂਬਰ ਨਹੀਂ ਸੀਗੇ, ਉਹ ਸੰਤ ਸੀਗੇ। ਹੁਣ ਬਲਬੀਰ ਸਿੰਘ ਸੀਚੇਵਾਲ ਜੀ ਇੱਕ ਰਾਜਨੀਤਿਕ ਬੰਦੇ ਹਨ, ਤੇ ਜਵਾਬਦੇਹੀ ਉਹਨਾਂ ਨੂੰ ਵੀ ਬਣਦੀ ਹੈ। ਉਹ ਆਏ 40 ਦਿਨ ਬਾਅਦ ਤਾਂ ਇੱਥੇ ਸੈਂਪਲ ਭਰੇ ਗਏ। 40 ਦਿਨ ਕੋਈ ਚੀਜ਼ ਬੰਦ ਰਵੇ, ਵਾਟਰ ਲੈਵਲ ਤਾਂ ਆਪ ਹੀ ਸਹੀ ਹੋ ਜਾਣਾ, ਜਾਂ ਕਹਿ ਲਓ ਕਿ ਕੁਦਰਤੀ ਇਹ ਇੱਕ ਚੱਕਰ ਹੈ, ਉਹਦੇ ਵਿੱਚ ਸੁਧਾਰ ਹੋ ਜਾਂਦਾ।
40 ਦਿਨ ਆਪਰੇਸ਼ਨ ਬੰਦ ਰਿਹਾ ਤੇ ਥੋੜਾ ਜਿਹਾ ਫਰਕ ਪੈ ਜਾਣਾ ਸੀਗਾ। ਹੁਣ ਉਹ ਰਿਪੋਰਟਾਂ ਆ ਗਈਆਂ। ਸੀਚੇਵਾਲ ਜੀ ਨੂੰ ਇਹ ਚੀਜ਼ਾਂ ਸਭ ਪਤਾ। ਅਸਲ 'ਚ ਉਹ ਪਹਿਲਾਂ ਸੰਤ ਸੀਗੇ ਤੇ ਹੁਣ ਉਹ ਅਸੰਤ ਹੋ ਗਏ ਆ, ਹੁਣ ਉਹ ਰਾਜਨੀਤਿਕ ਬੰਦੇ ਬਣ ਗਏ ਆ। ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇਸ ਟਾਈਮ ਸੰਤ ਦੇ ਤੌਰ ਤੇ ਪੁੱਛਣਾ ਚਾਹੀਦਾ ਜਾਂ ਬਈ ਕਰਕੇ ਪੁੱਛਣਾ ਚਾਹੀਦਾ। ਹੁਣ ਉਹ ਰਾਜ ਸਭਾ 'ਚ ਬੈਠੇ ਆ, ਪੰਜਾਬ ਦੇ ਇੱਕ ਮਾਣਯੋਗ ਰਾਜ ਸਭਾ ਐਮਪੀ ਹੈ। ਸੋ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੋ ਜਾਂਦੀ ਹੈ ਤੇ ਉਹਨਾਂ ਦੀ ਇੱਕ ਜਵਾਬਦੇਹੀ ਵੀ ਬਣਦੀ ਹੈ ਵੀ। ਸੋ ਇਸ ਕਰਕੇ ਉਹ ਕੋਈ ਬੁਝਾਰਤਾਂ ਪਾਉਣ ਦੀ ਥਾਂ ਕਲੀਅਰਲੀ ਗੱਲ ਕਰਨ ਵੀ ਇਸ ਮਸਲੇ ਤੇ ਜੇ 600 ਫੁੱਟ ਦਾ ਬੋਰ ਪੁੱਟ ਕੇ ਜਾਂ 600 ਫੁੱਟ ਤੇ ਪਾਣੀ 'ਚ ਲਾਹਣ ਮਿਲੀ ਹੈ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਉਹ ਸਰਕਾਰ ਦਾ ਹਿੱਸਾ ਹੋਣ ਕਰਕੇ ਤੇ ਇੱਕ ਰਾਜਨੇਤਾ ਹੋਣ ਕਰਕੇ ਉਹਨਾਂ ਨੂੰ ਆ ਕੇ ਬੋਲਣਾ ਪਊਗਾ। ਜਿਵੇਂ ਉਹ ਬਈ ਤੇ ਧਰਨਾ ਦੇ ਰਹੇ ਸੀਗੇ ਜਾਂ ਬਈ ਦੀ ਲੜਾਈ ਲੜਦੇ ਸੀ, ਇਸ ਵਾਰ ਇਹ ਲੜਾਈ ਅਸੀਂ ਉਹਨਾਂ ਦੇ ਖਿਲਾਫ ਲੜਾਂਗੇ। ਹੁਣ ਉਹ ਧਿਰ, ਕਿਉਂਕਿ ਉਹ ਐਸਟੈਬਲਿਸ਼ਮੈਂਟ ਹੈ ਇਸ ਟਾਈਮ, ਪਹਿਲਾਂ ਉਹ ਐਸਟੈਬਲਿਸ਼ਮੈਂਟ ਦੇ ਖਿਲਾਫ ਲੜਦੇ ਸੀ, ਹੁਣ ਉਹ ਐਸਟੈਬਲਿਸ਼ਮੈਂਟ ਖੁਦ ਹਨ। ਇਸ ਕਰਕੇ ਇਹ ਲੜਾਈ ਹੁਣ ਉਹਨਾਂ ਦੇ ਖਿਲਾਫ ਵੀ ਹੈ। ਕੀ ਲੱਗਦਾ ਗਾ ਜਿਹੜਾ ਪੰਜਾਬ ਆ, ਪੰਜਾਬ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਕਿ ਅਸੀਂ ਬਦਲਾਅ ਲਿਆਂਦਾ, ਅਸੀਂ ਪਹਿਲਾਂ ਦੀਆਂ ਸਰਕਾਰਾਂ ਵਾਂਗ ਨਹੀਂ, ਅਸੀਂ ਇੱਕ ਨਵੀਂ ਨੀਤੀ ਲਿਆਵਾਂਗੇ ਤੇ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਰੰਗਲਾ ਪੰਜਾਬ ਬਣਾਵਾਂਗੇ। ਹਾਲਾਂਕਿ ਭਗਵੰਤ ਮਾਨ ਇੱਥੋਂ ਤੱਕ ਕਹਿੰਦੇ ਰਹੇ ਨੇ। ਦੇਖੋ ਬਦਲਾਅ ਤਾਂ ਆ ਗਿਆ, ਦਿਖਦਾ ਹੀ ਪਿਆ ਬਦਲਾਅ ਹੀ ਬਦਲਾਅ ਹੈ। ਹੁਣ ਉਹ ਲਤੀਫਪੁਰਾ 'ਚ ਬਦਲਾਅ ਦੇਖ ਰਹੇ ਹੋ ਨਾ ਤੁਸੀਂ, ਆਮ ਲੋਕਾਂ ਤੇ ਉਹ ਬਲਡੋਜ਼ਰ ਚੜਾ ਕੇ ਮਕਾਨ ਤੋੜੇ ਗਏ, ਪੁਲਿਸ ਵਾਲੇ ਆ ਕੇ ਗਾਲਾਂ ਕੱਢ ਰਹੇ ਆ, ਇਹ ਵੀ ਬਦਲਾਅ ਹੈ। ਹੁਣ ਵੱਡਾ ਬਦਲਾਅ ਉਹ ਵੀ ਆ ਵੀ ਪੰਜਾਬ ਦੇ 17 ਮਹਿਕਮੇ ਦਿੱਲੀ ਕੋਲ ਚਲੇ ਗਏ ਤੇ ਹੁਣ ਜਿਹੜਾ ਰੇਰਾ ਦਾ ਜਿਹੜੇ ਚੀਫ ਲਾਏ ਆ 2 ਬੰਦੇ, ਉਹ ਵੀ ਦਿੱਲੀ ਤੋਂ ਹੈ। ਇਹ ਬਦਲਾਅ ਹੀ ਹੈ, ਬਦਲਾਅ ਦੇ ਰੰਗ ਹੀ ਹੈ। ਰਹੀ ਗੱਲ ਰੰਗਲਾ ਪੰਜਾਬ, ਉਹ ਰੰਗਲੇ ਤਾਂ ਤੁਹਾਨੂੰ ਪਤਾ ਭਗਵੰਤ ਮਾਨ ਜੀ ਆਪ ਹੀ ਹੋ ਜਾਂਦੇ ਸ਼ਾਮ ਨੂੰ, ਜਾਂ 24 ਘੰਟੇ ਹੀ ਉਹ ਰੰਗੀਨ ਰਹਿੰਦੇ ਆ। ਸੋ ਉਸੇ ਚੀਜ਼ ਨੂੰ ਰੰਗਲਾ ਪੰਜਾਬ ਆਖੀ ਜਾਂਦੇ ਆ। ਨਸ਼ੇ ਦੀ ਲੋੜ ਦੇ ਵਿੱਚ ਕਹਿ ਸਕਦੇ ਆ ਉਹ। ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਦੇਣੀਆਂ, ਪੰਜਾਬ ਦੀ ਨੌਜਵਾਨੀ ਧੜਾ ਧੜ ਗੈਂਗਸਟਰਵਾਦ ਦੇ ਵਿੱਚ ਵੱਲ ਨੂੰ ਧੱਕ ਦੇਣੀ ਕਿ ਪੰਜਾਬ ਆ ਜਿਹੜਾ ਉਹ ਰਹਿਣ ਯੋਗ ਨਹੀਂ ਰਿਹਾ। ਅਜਿਹੀਆਂ ਜਿਹੜੀਆਂ ਕਿ ਗੱਲਾਂ ਨੇ ਉਹ ਬਾਹਰਲੀਆਂ ਕੰਟਰੀਆਂ ਤੋਂ ਫੋਨ ਕਰ ਕਰਕੇ ਲੋਕ ਕਹਿੰਦੇ ਨੇ ਇੱਕ ਦੂਜੇ ਨੂੰ। ਦੇਖੋ ਜਿਹੜਾ ਤੁਸੀਂ ਪੁੱਛਦੇ ਸੀ ਨਾ ਬਦਲਾਅ, ਇੱਕ ਬਦਲਾਅ ਇਹ ਵੀ ਹੈ, ਇਹਨਾਂ ਨੇ ਲੋਕਾਂ ਦੇ ਨਾ ਮਾਈਂਡ ਸੈੱਟ ਚੇਂਜ ਕਰ ਦੇਣੇ ਆ। ਪਹਿਲਾਂ ਤਾਂ ਲੋਕ ਕਹਿੰਦੇ ਸੀਗੇ ਅਕਾਲੀ ਤੇ ਕਾਂਗਰਸੀਆਂ ਕੋਲੋਂ ਆਪਾਂ ਛੁਟਕਾਰਾ ਪਾਣਾ, ਇਸ ਕਰਕੇ ਉਹਨਾਂ ਨੇ ਕਿਹਾ ਸੀਗਾ ਵੀ ਨਵੀਂ ਧਿਰ ਨੂੰ ਮੌਕਾ ਦਿੰਦੇ ਆ। ਹੁਣ ਲੋਕਾਂ ਦੀ ਸੋਚ 'ਚ ਹੀ ਬਦਲਾਅ ਆ ਜਾਣਾ, ਲੋਕਾਂ ਨੇ ਕਹਿਣਾ ਉਹ ਤਾਂ ਇਹਨਾਂ ਨਾਲੋਂ ਚੰਗੇ ਸੀਗੇ। ਸੋ ਇਹੋ ਜਿਹਾ ਬਦਲਾਅ ਹੈ। ਹੁਣ ਦੂਜੀ ਗੱਲ ਆ ਗਈ ਜਿਹੜੀ ਗੈਂਗਸਟਰਵਾਦ ਆਇਆ ਜਾਂ ਜੋ ਕੁਝ ਹੋ ਰਿਹਾ ਪ੍ਰੈਜ਼ੈਂਟ ਦੌਰ ਦੇ ਵਿੱਚ ਪੰਜਾਬ ਦੇ ਵਿੱਚ, ਇਹ ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਨੂੰ ਖਦੇੜਨ ਦੀ ਇੱਕ ਵੱਡੀ ਸਾਜ਼ਿਸ਼ ਹੈ। ਰੇਰਾ ਦਾ ਜਿਹੜਾ ਚੇਅਰਮੈਨ ਲਾਇਆ ਹੈ ਸੱਤਿਆਪਾਲ ਜੀ ਤੇ ਰਕੇਸ਼ ਗੋਇਲ ਜੀ, ਉਹ ਇਸੀ ਕਰਕੇ ਇੱਥੇ ਭੇਜੇ ਹੈ। ਜਿੰਨੇ ਪੰਜਾਬ ਦੇ ਲਾਲ ਡੋਰੀਆਂ ਜ਼ਮੀਨਾਂ ਹੈ ਉੱਤੇ ਇਹਨਾਂ ਨੇ ਰੀਅਲ ਅਸਟੇਟ ਦੇ ਕਬਜ਼ੇ ਕਰਵਾ ਲੈਣੇ ਆ। ਲੋਕਾਂ ਨੂੰ ਛਿੱਤਰ ਮਾਰ ਮਾਰ ਕੇ ਆਮ ਪੰਜਾਬੀ, ਆਮ ਮਜ਼ਦੂਰ, ਆਮ ਦਲਿਤ ਜਿਹੜਾ ਲਾਲ ਡੋਰੇ ਤੇ ਬੈਠਾ, ਇਹਨਾਂ ਨੇ ਕੁੱਟ ਕੇ ਉਹਨੂੰ, ਜਿੱਦਾਂ ਲਤੀਫਪੁਰੇ 'ਚ ਕੁੱਟਿਆ ਇੱਦਾਂ ਹੁਣ ਕੁੱਟ ਕੇ ਇਹਨਾਂ ਨੇ ਉਹਨੂੰ ਉਜਾੜਨਾ ਹੈ। ਉਹਦੀ ਥਾਂ ਇਹਨਾਂ ਨੇ ਕਹਿਣਾ ਅਸੀਂ ਗਰੀਬਾਂ ਨੂੰ ਫਲੈਟ ਦੇਵਾਂਗੇ। ਉਹ ਗਰੀਬ ਕਿਹੜੇ ਹੋਊਗੇ ਜਿਨ੍ਹਾਂ ਨੇ ਪੰਜਾਬ ਤੋਂ ਬਾਹਰੋਂ ਆ ਕੇ ਇੱਥੇ ਝੁੱਗੀਆਂ ਪਾਣੀਆਂ, ਜਿਵੇਂ ਚੰਡੀਗੜ੍ਹ 'ਚ ਹੋਇਆ 17,000 ਫਲੈਟ ਬਣੇ ਆ ਨਾ, ਉੱਥੇ ਗੈਰ ਪੰਜਾਬੀਆਂ ਨੂੰ ਵਸਾਇਆ ਗਿਆ। ਸੋ ਇਹੋ ਜਿਹਾ ਹੀ ਬਦਲਾਅ ਜਿਹੜਾ ਹੈ ਹੁਣ ਦੀ ਸਰਕਾਰ ਪੰਜਾਬ 'ਚ ਲੈ ਕੇ ਆ ਰਹੀ ਹੈ। ਉਹਦਾ ਜਿਹੜਾ ਸਰਗਨਾਮ ਹੈ ਉਹ ਦਿੱਲੀ ਬੈਠਾ ਅਰਵਿੰਦ ਕੇਜਰੀਵਾਲ ਹੈ। ਤੁਸੀਂ ਇਹ ਦੇਖ ਲਓ ਵੀ 2 ਦਿਨ 'ਚ ਪਹਿਲਾਂ ਉਹਨੇ ਆਰਡਰ ਦਿੱਤਾ, ਰੇਰਾ ਦਾ ਚੇਅਰਮੈਨ ਲਾਇਆ ਤੇ ਹੁਣ ਕਹਿੰਦੇ ਜੀ ਉਹ ਵਿਪਾਸਨਾ ਤੇ ਚਲੇ ਗਏ। ਵਿਪਾਸਨਾ ਹੁੰਦਾ 10-15 ਦਿਨ, ਉਹਨੇ ਕਹਿੰਦੇ ਗੱਲ ਨਹੀਂ ਕਰਨੀ ਕਿਸੇ ਨਾਲ, ਇਸ਼ਾਰਿਆਂ ਨਾਲ ਹੀ ਗੱਲ ਕਰੂਗਾ। ਇਹ ਇਸ਼ਾਰਾ ਹੀ ਹੈ ਵੀ ਉਹਨੇ ਰੇਰਾ ਦਾ ਚੇਅਰਮੈਨ ਬਣਾ ਕੇ ਭੇਜਤਾ, ਪੰਜਾਬ ਨੂੰ ਇਸ਼ਾਰਾ ਦੇ ਦਿੱਤਾ ਵੀ ਤੁਹਾਡੀ ਕਿਸਮਤ 'ਚ ਆਹ ਹੈ। ਹੁਣ ਦੂਸਰੀ ਗੱਲ ਇਹ ਹੈ, ਇੱਕ ਬਦਲਾਅ ਹੋਰ ਹੈ, ਤੁਸੀਂ ਯੂਪੀ 'ਚ ਤਾਂ ਬਲਡੋਜ਼ਰ ਚੱਲਦੇ ਦੇਖੇ ਸੀ, ਜਹਾਂਗੀਰਪੁਰੀ 'ਚ ਲੋਕਾਂ ਦੇ ਘਰ ਟੁੱਟਦੇ ਦੇਖੇ ਸੀਗੇ ਜਾਂ ਉਹਨਾਂ ਦੀ ਜਾਇਦਾਦਾਂ ਕੁਰਕ ਹੁੰਦੀਆਂ ਦੇਖੀਆਂ ਸੀ। ਇੱਥੇ ਲੋਕ ਸਿਰਫ ਇਸ ਕਰਕੇ ਧਰਨਾ ਲਾ ਰਹੇ ਆ ਵੀ ਸਾਡਾ ਪਾਣੀ ਪਲੀਤ ਹੋ ਰਿਹਾ, ਜ਼ਮੀਨੀ ਪਾਣੀ ਫੈਕਟਰੀ ਨੇ ਪਲੀਤ ਕੀਤਾ। ਜੋ ਪਹਿਲਾਂ ਅਪੀਲ ਕੀਤੀ, ਅਪੀਲ ਮੰਨੀ ਨਹੀਂ। ਜੇ ਉਹਨਾਂ ਨੇ ਧਰਨਾ ਲਾਇਆ ਤਾਂ ਉਹਨਾਂ ਦੀ ਜਾਇਦਾਦ ਅਟੈਚ ਕਰਤੀ। ਸੋ ਇਹ ਵੀ ਆਪਣੇ ਆਪ 'ਚ ਹੀ ਬਦਲਾਅ ਹੈ। ਤੀਜਾ ਬਦਲਾਅ ਇਹ ਵੀ ਆ ਗਿਆ ਕਿ ਉਹਨਾਂ ਨੇ ਬਿਜਲੀ ਦਾ ਕਨੈਕਸ਼ਨ ਲਿਆ ਬਕਾਇਦਾ।
ਦਿੱਲੀ ਦੇ ਵਿੱਚ ਤਾਂ ਕੇਜਰੀਵਾਲ ਜੀ ਲੋਕਾਂ ਦੇ ਮੀਟਰ ਕੱਟ ਕੇ ਕੁੰਡੀਆਂ ਲਾਉਂਦੇ ਸੀ ਬਦਲਾਅ ਦੇ ਨਾਂ ਤੇ। ਹੁਣ ਇੱਥੇ ਬਕਾਇਦਾ ਕਾਨੂੰਨੀ ਮੀਟਰ ਲੱਗੇ ਹੋਏ ਨੂੰ ਇਹਨਾਂ ਨੇ ਬਿਜਲੀ ਚੋਰੀ ਦਾ ਪਰਚਾ ਪਾ ਦਿੱਤਾ। ਸੋ ਇਹ ਸਾਰੇ ਬਦਲਾਅ ਹੀ ਦਿਖ ਰਹੇ ਆ। ਇਹ ਤਾਂ ਲੋਕਾਂ ਨੂੰ ਤੈਅ ਕਰਨਾ ਵੀ ਜਿਹੜਾ ਬਦਲਾਅ ਉਹ ਚਾਹੁੰਦੇ ਸੀ ਉਹੀ ਹੈ, ਜਾਂ ਇਹਨਾਂ ਦਾ ਜਦ ਤੱਕ ਗਲਮਾ ਨਹੀਂ ਫੜਿਆ ਬਦਲਾਅ ਨਹੀਂ ਆਣਾ, ਜਾਂ ਜਿਹੜਾ ਬਦਲਾਅ ਉਹ ਚਾਹੁੰਦੇ ਸੀ ਉਹ ਗਲਮਾ ਫੜ ਕੇ ਹੀ ਆਊਗਾ। ਜਿਵੇਂ ਦਿੱਲੀ ਦੀ ਗੱਲ ਕਰੀ ਆ ਤਾਂ ਦਿੱਲੀ ਦੇ ਵਿੱਚ ਧਰਨਿਆਂ 'ਚੋਂ ਉੱਠੀ ਪਾਰਟੀ ਅੱਜ ਖੁਦ ਧਰਨਾਕਾਰੀਆਂ ਦੇ ਖਿਲਾਫ ਹੋ ਰਹੀ ਹੈ। ਇਹ ਬਿਲਕੁਲ ਇੱਦਾਂ ਹੀ ਹੈ ਵੀ ਜਿਵੇਂ ਤੁਸੀਂ ਦੇਖ ਲਓ ਕਿ ਸੱਤਾ ਮਿਲਣ ਤੋਂ ਪਹਿਲਾਂ ਕੀ ਕਰੈਕਟਰ ਸੀਗਾ। ਭਗਵੰਤ ਮਾਨ ਸਾਹਿਬ ਦੀ ਇੱਕ ਵੀਡੀਓ ਘੁੰਮ ਰਹੀ ਹੈ ਜਿਹ 'ਚੋਂ ਜਦੋਂ ਓਪੋਜੀਸ਼ਨ 'ਚ ਸੀ ਜੀ ਫੈਕਟਰੀਆਂ ਵਾਲੇ ਗੁਪਤ ਬੋਰ ਬਣਾਉਂਦੇ ਆ 300 ਫੁੱਟ ਤੇ। ਉਹ ਕਹਿੰਦੇ ਸੀ ਨਾ ਵੀ ਇਹਨਾਂ ਨੇ ਬੋਰ ਬਣਾਏ ਹੋਏ ਆ, ਹੁਣ ਉਹ ਇਹ ਚੀਜ਼ਾਂ ਭੁੱਲ ਗਏ ਆ। ਸੋ ਧਰਨਾ 'ਚ ਨਿਕਲਣ ਵਾਲੀ ਜਿਹੜੀ ਪਾਰਟੀ ਹੈ ਉਹਦੀ ਅਸਲੀਅਤ ਸਿਰਫ ਰਾਜ ਸੱਤਾ ਲੈਣ ਤੱਕ ਸੀਗੀ। ਰਾਜ ਸੱਤਾ ਲੈ ਲਈ ਹੈ ਤੇ ਹੁਣ ਜਿਹੜਾ ਦੀਪ ਮਲਹੋਤਰਾ ਜੀ ਜਿਹੜੇ ਬਾਦਲਾਂ ਦੇ ਪਿਆਰੇ ਸਨ ਕਿਸੇ ਵੇਲੇ, ਅੱਜ ਉਹਨਾਂ ਦੇ ਪਿਆਰੇ ਬਣੇ ਹੋਏ ਆ। ਤੁਸੀਂ ਇਹ ਦੇਖ ਲਓ ਵੀ ਜਿੱਥੇ ਫੈਕਟਰੀ ਨੂੰ 200 ਕਰੋੜ ਮੁਆਵਜ਼ਾ ਫੈਕਟਰੀ ਨੂੰ 200 ਕਰੋੜ ਜੁਰਮਾਨਾ ਹੋਣਾ ਚਾਹੀਦਾ ਸੀ, ਉੱਥੇ ਫੈਕਟਰੀ ਨੂੰ 20 ਕਰੋੜ ਮੁਆਵਜ਼ਾ ਦੇ ਰਹੇ ਆ। ਸੋ ਇਹ ਵੀ ਬਦਲਾਵ ਹੈ ਤੇ ਇਹੀ ਹਕੀਕਤ ਹੈ ਵੀ ਜਿਹੜਾ ਇਨਕਲਾਬ ਲੈ ਕੇ ਆਣਾ ਸੀ ਉਹ ਦੀਪ ਮਲਹੋਤਰੇ ਲਈ ਲੈ ਕੇ ਆਣਾ ਸੀਗਾ। ਅਮਨ ਅਰੋੜਾ ਵੀ ਕਹਿੰਦੇ ਨਜ਼ਰ ਆਏ ਨੇ, ਮੰਤਰੀ ਨੇ ਕਹਿੰਦੇ ਕਿ ਇੱਥੇ ਤਾਂ ਨਜਾਇਜ਼ ਬੈਠੇ ਨੇ ਜਿਹੜੇ ਧਰਨਾਕਾਰੀ ਨੇ, ਉਹਨਾਂ ਦਾ ਕੋਈ ਫਾਇਦਾ ਨਹੀਂ ਉੱਥੇ ਬੈਠਣ ਦਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਮੀਡੀਆ ਦੇ ਵਿੱਚ ਆਈਆਂ ਨੇ ਤੇ ਰਾਜੇ ਵੜਿੰਗ ਦੇ ਵੱਲੋਂ ਵੀ ਇੱਕ ਜਿਹੜਾ ਕਿ ਮੁੱਦਾ ਸੀ ਉਹ ਖੜਾ ਕਰਿਆ ਗਿਆ ਫੈਕਟਰੀ ਨੂੰ ਲੈ ਕੇ। ਦੇਖੋ ਰਾਜਾ ਵੜਿੰਗ ਹੋਵੇ, ਅਮਨ ਅਰੋੜਾ ਹੋਵੇ ਜਾਂ ਸੁਖਬੀਰ ਬਾਦਲ ਹੋਵੇ, ਇਹ ਪੋਲੀਟੀਕਲ ਐਸਟੈਬਲਿਸ਼ਮੈਂਟ ਹੈ। ਇਹਨਾਂ ਲੋਕਾਂ ਨੂੰ ਆਮ ਲੋਕਾਂ ਨਾਲ ਕੋਈ ਸਾਰੋਕਾਰ ਨਹੀਂ ਹੈ। ਇਹ ਲੜਾਈ ਜਿਹੜੀ ਹੈ ਕਹਿੰਦੇ ਆ ਨਾ ਵੀ ਲੋਕਤੰਤਰ ਦੇ ਵਿੱਚ ਸੱਤਾ ਦੇ ਖਿਲਾਫ ਵਿਰੋਧੀ ਧਿਰ ਇੱਕ ਧਿਰ ਹੁੰਦੀ ਹੈ, ਲੋਕਾਂ ਦੀ ਲੜਾਈ ਲੜਦੀ ਹੈ। ਇਹ ਲੜਾਈ ਤਾਂ ਲੜਨੀ ਚਾਹੀਦੀ ਸੀ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ। ਅਕਾਲੀ ਦਲ ਵਾਲੇ ਕਿੱਥੇ ਹੈ ਤੇ ਕਾਂਗਰਸ, ਉਹ ਤਾਂ ਕਹਿ ਰਹੇ ਫੈਕਟਰੀ ਚੱਲਣੀ ਚਾਹੀਦੀ ਹੈ। ਸੋ ਮਤਲਬ ਕਿ ਉਹਨਾਂ ਦਾ ਜਿਹੜੇ ਟੀਚੇ ਹੈ ਸਿਰਫ ਸੱਤਾ ਦੇ ਵਿੱਚੋਂ ਇੱਕ ਜਿਹੜਾ ਮਾਫੀਆ ਵੈ, ਚਾਹੇ ਉਹ ਲੈਂਡ ਮਾਫੀਆ, ਸੈਂਡ ਮਾਫੀਆ, ਸ਼ਰਾਬ ਮਾਫੀਆ, ਕਿਸੇ ਵੀ ਤਰ੍ਹਾਂ ਦਾ ਮਾਫੀਆ ਨਾ, ਉਹਨੂੰ ਕੰਟਰੋਲ ਕਰਕੇ ਕਮਾਈ ਖਾਣ ਤੱਕ ਹੈ। ਜੇ ਉਹ ਜ਼ਿੰਮੇਦਾਰ ਹੁੰਦੇ ਤਾਂ ਇੱਥੇ ਆ ਕੇ ਲੜਾਈ ਲੜਦੇ, ਸਗੋਂ ਅਗਵਾਈ ਦਿੰਦੇ। ਸੁਖਬੀਰ ਬਾਦਲ ਆ ਕੇ ਖੁਦ ਆਉਂਦੇ, ਉਹਨਾਂ ਦਾ ਇਲਾਕਾ ਹੈ ਇਹ ਮਾਲਵਾ, ਠੀਕ ਹੈ ਨਾ। 100 ਕਿਲੋਮੀਟਰ ਦੇ ਬੈਠੇ ਹੈ ਹੁਣੇ ਇੱਥੋਂ ਬਠਿੰਡੇ ਦੇ, ਤਕਰੀਬਨ ਇੰਨਾ ਕੀ ਹੈ। ਅਕਾਲੀ ਦਲ ਤਾਂ ਮੋਰਚਿਆਂ ਦੀ ਸਿਆਸਤ 'ਚੋਂ ਉੱਭਰੀ ਸੀਗੀ। ਇੱਕ ਪਾਸੇ ਆਪਣੇ ਆਪ ਨੂੰ ਪੰਥ ਦੇ ਦਾਅਵੇਦਾਰ ਕਹਿ ਰਹੇ ਆ। ਜੇ ਉਹ ਜ਼ਿੰਮੇਦਾਰ ਹੁੰਦੇ ਜਾਂ ਲੋਕਾਂ ਦੀ ਸਿਆਸਤ ਦੇ ਦਾਅਵੇਦਾਰ ਹੁੰਦੇ ਤਾਂ ਇੱਥੇ ਆ ਕੇ ਅਗਵਾਈ ਦਿੰਦੇ। ਹੁਣ ਉਹ ਅਗਵਾਈ ਨਹੀਂ ਕਰ ਰਹੇ, ਉਹ ਉਹੀ ਆਪਣਾ ਫਰਜ਼ ਨਿਭਾ ਰਹੇ ਆ ਕਿ ਜਿਨ੍ਹਾਂ ਦੇ ਉਹ ਅਸਲ ਨੁਮਾਇੰਦੇ ਸੀ। ਉਹ ਦੀਪ ਮਲਹੋਤਰਾ ਦੇ ਨੁਮਾਇੰਦੇ ਸੀਗੇ, ਉਹ ਕਿਸੇ ਲੈਂਡ ਮਾਫੀਆ ਵਾਲੇ ਦੇ ਨੁਮਾਇੰਦੇ ਸਨ ਜਾਂ ਉਹ ਸੈਂਡ ਮਾਫੀਆ ਵਾਲੇ ਦੇ ਨੁਮਾਇੰਦੇ। ਸੋ ਉਹਨਾਂ ਦੇ ਹਿੱਤਾਂ 'ਚ ਹੀ ਬੈਠੇ ਆ ਤੇ ਇਹ ਲੋਕ ਆਪਣੀ ਜਿਹੜੀ ਆ ਇੱਕ ਕਹਿੰਦੇ ਨਾ ਫੇਸ ਵੈਲਿਊ ਗਵਾ ਚੱਕੇ ਆ। ਹੁਣ ਕੀ ਹੋ ਗਿਆ ਪੰਜਾਬ ਦੇ ਵਿੱਚ, ਆਪਾਂ ਕਹਿੰਦੇ ਆ ਨਾ ਵੀ ਬਾਬਾ ਦੀਪ ਸਿੰਘ ਨੇ ਇੱਕ ਲਕੀਰ ਖਿੱਚਤੀ ਸੀ। ਹੁਣ ਇੱਕ ਪਾਸੇ ਪੋਲੀਟੀਕਲ ਐਸਟੈਬਲਿਸ਼ਮੈਂਟ ਹੈ, ਅਫਸਰਸ਼ਾਹੀ ਹੈ ਤੇ ਆ ਵਿਰੋਧੀ ਧਿਰਾਂ ਬੈਠੀਆਂ, ਦੂਜੇ ਪਾਸੇ ਆਮ ਧਿਰ ਹੈ। ਆਮ ਧਿਰ ਕਿੱਥੇ ਬੈਠੇ ਆ? ਧਰਮ ਤੇ ਹੱਕ ਸੱਚ ਤੇ ਆਪਣੀ ਨਸਲਾਂ ਦੀ ਲੜਾਈ ਲੜ ਰਹੇ ਆ। ਤੇ ਮੈਨੂੰ ਲੱਗਦਾ ਵੀ ਜਦ ਤੱਕ ਪੰਜਾਬ ਉਹਨਾਂ ਨਾਲ ਖੜਾ ਹੈ, ਆਮ ਲੋਕਾਂ ਦੀ ਲੜਾਈ, ਆਮ ਲੋਕ ਇਕੱਠੇ ਹੋ ਕੇ ਲੜ ਰਹੇ ਆ, ਤਾਂ ਉਹ ਲੜਾਈ ਜਿੱਤ ਜਾਣਗੇ। ਜੇਕਰ ਅਸੀਂ ਇਸ ਲੜਾਈ 'ਚੋਂ ਖਿੰਡ ਗਏ ਜਾਂ ਕਹਿ ਲਓ ਕਿ ਕਮਜ਼ੋਰ ਪੈ ਗਏ, ਆਮ ਲੋਕ ਹੀ ਕਮਜ਼ੋਰ ਪੈ ਗਏ, ਤਾਂ ਉਹ ਹਾਵੀ ਹੋ ਜਾਣੇ ਆ। ਸੋ ਮਸਲਾ ਇਹੀ ਹੈ ਕਿ ਪੰਜਾਬ ਦੇ ਆਮ ਲੋਕਾਂ ਨੂੰ ਹੁਣ ਇੱਥੇ ਆ ਕੇ ਲਕੀਰ ਖਿੱਚਣੀ ਪੈਣੀ ਹੈ ਤੇ ਲੜਾਈ ਲੜਨੀ ਪੈਣੀ ਹੈ। ਇਹ ਉਹਨਾਂ ਦੀ ਆਪਣੀ ਲੜਾਈ ਹੈ। ਰਾਠੌਰ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ, ਜਿਵੇਂ ਦਿੱਲੀ ਮੋਰਚੇ ਦੇ ਵਿੱਚ ਮੋਰਚਾ ਲੱਗਿਆ, ਉਸ ਤੋਂ ਬਾਅਦ ਜਿਹੜੇ ਮੋਰਚੇ ਨੂੰ ਅੱਗੇ ਵਧਾਉਣ ਵਾਲੇ ਸੀ, ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਦੀ ਲੱਖਾ ਸਧਾਣਾ ਹੋਵੇ, ਪਰ ਉਹਨਾਂ ਦੇ ਖਿਲਾਫ ਹੀ ਆਗੂਆਂ ਨੇ ਬੋਲਣਾ ਸ਼ੁਰੂ ਕਰਤਾ। ਕਦੇ ਇਹ ਤਾਂ ਨਹੀਂ ਹੋਊਗਾ ਵੀ ਇਹ ਮੋਰਚਾ ਜਦੋਂ ਭਖ ਗਿਆ ਤੇ ਆਗੂਆਂ ਦਾ ਕਬਜ਼ਾ ਹੋ ਜੂ ਇਸ ਸਟੇਜ ਦੇ ਉੱਪਰ? ਦੇਖੋ ਇਹ ਹਰ ਦੌਰ ਦੇ ਵਿੱਚ ਹੁੰਦਾ ਹੈ। ਹਰੇਕ ਬੰਦਾ ਆਪ ਦੀ ਸਿਆਸੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਲੱਗਦਾ ਹੈ ਵੀ ਇਹ ਛੋਟੀਆਂ ਗੱਲਾਂ ਹੋ ਗਈਆਂ ਅੱਜ ਦੇ ਦੌਰ ਦੇ ਵਿੱਚ। ਪੰਜਾਬ ਦੇ ਵਿੱਚ ਸਿਰਫ ਇਹੀ ਮੋਰਚਾ ਨਹੀਂ ਲੱਗਾ ਹੋਇਆ, ਲਤੀਫਪੁਰੇ ਵੀ ਲੱਗਾ ਹੋਇਆ ਤੇ ਝਾੜ ਸਾਹਿਬ ਕੋਲ ਜਿਹੜੀ ਨੀਲੋ ਨਹਿਰ ਹੈ ਉਹਦੇ ਕੋਲ ਵੀ ਲੋਕ ਬੈਠੇ ਆ ਤੇ ਹੋਰ ਵੀ ਬਾਕੀ ਵੀ ਕਈ ਮਸਲਿਆਂ ਤੇ ਲੋਕ ਲੜ ਰਹੇ ਆ। ਅੱਜ ਮਾਈਨਿੰਗ ਦੇ ਖਿਲਾਫ ਵੀ ਲੋਕ ਦੁਬਾਰਾ ਲਾਮਬੰਦ ਹੋ ਕੇ ਲੜ ਰਹੇ ਪਏ ਆ। ਮਸਲੇ ਬਹੁਤ ਹੈ।
ਜੇ ਆਪਾਂ ਇਹ ਸੋਚੀਏ ਵੀ ਅਸੀਂ ਇਹਨਾਂ 'ਚੋਂ ਲੀਡਰ ਬਣ ਜਾਾਂਗੇ, ਉਹ ਨਹੀਂ, ਲੀਡਰ ਉਹੀ ਬਣੂਗਾ ਜਿਹਨੂੰ ਲੋਕ ਬਣਾਉਣਗੇ। ਠੀਕ ਹੈ, ਸੋ ਇਸ ਕਰਕੇ ਇਹ ਛੋਟੀਆਂ ਲੜਾਈਆਂ, ਸਾਨੂੰ ਤਾਂ ਲੀਡਰ ਬਣਨ ਦੀ ਥਾਂ ਸਟੇਟਸਮੈਨ ਬਣਨਾ ਚਾਹੀਦਾ, ਆਪਣੇ ਲੋਕਾਂ ਦੀ, ਆਪਣੇ ਨਸਲਾਂ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਇਹ ਛੋਟੀਆਂ ਮੋਟੀਆਂ ਸਟੇਜਾਂ ਤੇ ਕਾਬਜ ਹੋਣ ਦੀ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜੇ ਇਹ ਭਾਵਨਾ ਕਿਸੇ 'ਚ ਆਊਗੀ ਤਾਂ ਉਹ ਮੰਦਭਾਗੀ ਹੋਊਗੀ। ਮੈਨੂੰ ਤਾਂ ਇਹ ਲੱਗਦਾ, ਦੇਖੋ ਸਾਡਾ ਕਾਮਰੇਡਾਂ ਨਾਲ ਵੀ ਵਿਚਾਰਕ ਮਤਭੇਦ ਹੈ ਤੇ ਇੱਕ ਤਰ੍ਹਾਂ ਦਾ ਬਹੁਤ ਤਿੱਖੇ ਮਤਭੇਦ ਵੀ ਹੈ, ਅਸੀਂ ਕਦੀ ਇੱਕ ਵੀ ਨਹੀਂ ਹੋ ਸਕਦੇ, ਪਰ ਕਈ ਮਸਲੇ ਇਹ ਹੁੰਦੇ ਆ ਵੀ ਉੱਥੇ ਸਾਨੂੰ ਆਪਣੇ ਵੈਰ ਵਿਰੋਧ ਭੁੱਲ ਕੇ ਕਈ ਵਾਰ ਇਕੱਠੇ ਹੋਣਾ ਪੈਂਦਾ, ਕਿਉਂਕਿ ਜੰਗਲ 'ਚ ਜਦੋਂ ਅੱਗ ਲੱਗਦੀ ਹੈ ਨਾ, ਉਦੋਂ ਉਹ ਦੇਖਦੀ ਨਹੀਂ ਵੀ ਮੈਂ ਸ਼ੇਰ ਨੂੰ ਫੂਕਣਾ ਹੈ ਜਾਂ ਖਰਗੋਸ਼ ਨੂੰ ਫੂਕਣਾ ਹੈ ਜਾਂ ਮੈਂ ਹਿਰਨ ਨੂੰ ਫੂਕਣਾ ਹੈ, ਉਹ ਸਾਰਿਆਂ ਲਈ ਬਰਾਬਰ ਹੀ ਹੁੰਦੀ ਹੈ। ਸੋ ਇਸ ਕਰਕੇ ਪੰਜਾਬ 'ਚ ਜਿਹੜੀ ਹੁਣ ਜੰਗਲ ਦੀ ਅੱਗ ਦੀ ਵਾਂਗ ਇਹ ਮਾਫੀਆ ਕਾਬਜ ਹੋਇਆ ਹੈ ਜਾਂ ਐਸਟੈਬਲਿਸ਼ਮੈਂਟ ਸਾਡੇ ਤੇ ਹਾਵੀ ਹੋ ਰਹੀ ਹੈ, ਉਹਨੂੰ ਨੱਥ ਉਦੋਂ ਹੀ ਪਵੇਗੀ ਜਦ ਆਪਾਂ ਸਾਰੇ ਇਕਜੁੱਟ ਹੋ ਜਾਵਾਂਗੇ। ਸਾਡੇ 'ਚ 10 ਤਰ੍ਹਾਂ ਦੇ ਵੈਰ ਵਿਰੋਧ ਹੈ, ਉਹ ਰਹਿਣਗੇ ਵੀ, ਭਾਂਡੇ ਖੜਕਣਗੇ ਵੀ, ਝਗੜੇ ਵੀ ਹੋਣਗੇ, ਪਰ ਜਿੱਥੇ ਸਾਨੂੰ ਇਕੱਠੇ ਹੋਣਾ ਪੈਣਾ, ਜਿੱਥੇ ਸਾਨੂੰ ਸਿਰਾਂ ਦੀ ਗਿਣਤੀ ਦਿਖਾਣੀ ਪੈਣੀ ਹੈ, ਉੱਥੇ ਸਾਨੂੰ ਇਹ ਛੋਟੇ ਛੋਟੇ ਮਸਲਿਆਂ ਨੂੰ ਇਗਨੋਰ ਕਰਨਾ ਪਊਗਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਗੰਗਵੀਰ ਰਠੌਰ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਗੰਗਵੀਰ ਰਠੌਰ ਉਹੀ ਨੇ ਜਿਨ੍ਹਾਂ ਨੇ ਕਦੇ ਮੱਤੇਵਾੜੇ ਦੀ ਲੜਾਈ ਲੜੀ ਤੇ ਕਦੇ ਪੰਜਾਬ ਦੇ ਹੱਕਾਂ ਦੀ ਗੱਲ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਬੁਲੰਦ ਕਰੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅਜਿਹੀਆਂ ਮੁਲਾਕਾਤਾਂ ਕਰਵਾਵਾਂਗੇ। ਅੱਜ ਜੀਰੇ ਦੀ ਧਰਤੀ ਤੋਂ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਯਾਨੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।